मैं इंदरजीत कौर सिद्धू जी ਅੰਮ੍ਰਿਤਸਰ ਜ਼ਿਲ੍ਹੇ ਨੂੰ ਬਿਲੋਂਗ ਕਰਦੀ ਹਾਂ। ਮੇਰੇ ਪੇਕਿਆਂ ਦਾ ਪਿੰਡ ਸਰਿਆਲੀ ਤਰਨ ਤਾਰਨ ਦੇ ਕੋਲ ਹੈ ਔਰ ਉਸ ਦੇ ਵਿੱਚੋਂ ਨਿਕਲਿਆ ਹੋਇਆ ਨਿੱਕਾ ਜਿਹਾ ਪਿੰਡ ਮੋਹਣਪੁਰਾ ਹੈ। ਮੇਰੇ ਸਹੁਰੇ ਕੋਠੀਆਂ ਅਜਨਾਲਾ ਔਰ ਮੇਰਾ ਪਰਿਵਾਰ ਰਾਜਨੀਤਿਕ ਪਰਿਵਾਰ ਸੀ। ਮੇਰੇ ਸਹੁਰਾ ਸਾਹਿਬ ਜਥੇਦਾਰ ਸਨ, ਜਿਹੜੇ ਅਸਲੀ ਜਥੇਦਾਰ ਜਿਨ੍ਹਾਂ ਨੇ ਆਜ਼ਾਦੀ ਦੀ ਜੰਗ ਵਿੱਚ ਪੂਰਾ ਹਿੱਸਾ ਪਾਇਆ। ਔਰ ਮੈਂ ਕਰਨਾਲ ਵਿੱਚ ਪੈਦਾ ਹੋਈ। ਮੇਰੇ ਪਿਤਾ ਜੀ ਉੱਥੇ ਨੌਕਰੀ ਕਰਦੇ ਸੀ ਔਰ ਜੋ ਹਰਿਆਣੇ ਵਿੱਚ ਹੈ ਅੱਜ ਕੱਲ੍ਹ। ਅਤੇ ਪਰ ਮੈਂ ਮੁੜ ਕੇ ਕਰਨਾਲ ਨਾਲ ਕੋਈ ਮੇਰਾ ਰਿਸ਼ਤਾ ਨਹੀਂ ਰਿਹਾ। ਅਤੇ ਪੜ੍ਹਾਈ ਮੈਂ ਮੁੱਢਲੀ ਪੜ੍ਹਾਈ ਸਾਰੀ ਸ਼ਿਮਲੇ ਤੋਂ ਕੀਤੀ। ਮੈਂ ਪੋਰਟਮੋਰ ਸਕੂਲ 'ਚੋਂ ਸ਼ਿਮਲੇ ਦੇ ਤੋਂ, ਅਤੇ ਉਸ ਤੋਂ ਬਾਅਦ ਚੰਡੀਗੜ੍ਹ ਗੌਰਮੈਂਟ ਕਾਲਜ ਤੋਂ, ਪੰਜਾਬ ਯੂਨੀਵਰਸਿਟੀ ਤੋਂ ਮੈਂ ਆਪਣੀ ਪੜ੍ਹਾਈ ਕੀਤੀ। ਪਰ ਮੇਰਾ ਵਿਆਹ MA 'ਚ ਪੜ੍ਹਦਿਆਂ ਹੀ ਹੋ ਗਿਆ। ਅਤੇ ਮੇਰੇ ਹਸਬੈਂਡ ਉਦੋਂ BDO ਸਨ ਪੰਜਾਬ ਦੇ ਵਿੱਚ। ਪੰਜਾਬ ਦੇ ਕੁਝ ਥੋੜ੍ਹੇ ਜਿਹੇ BDO ਹੁੰਦੇ ਸੀ। ਕੈਰੋਂ ਸਾਹਿਬ ਨੇ ਨਵਾਂ ਮਹਿਕਮਾ ਖੋਲ੍ਹਿਆ ਸੀ। ਪਰ ਮੈਨੂੰ ਇੰਝ ਲੱਗਿਆ ਕਿ ਜਿਹੜੇ ਵਿਆਹ ਨਾਲ ਮੇਰੇ ਕੋਲੋਂ ਤੁਰਿਆ ਨਹੀਂ ਜਾਣਾ ਜਿੱਦਾਂ ਸਿੱਧਾ ਹੋ ਕੇ, ਸੋ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ ਜੀ। ਮੈਂ ਆਪਣੀ ਸਾਰੀ ਪੜ੍ਹਾਈ B.Ed ਵੀ MA ਵੀ ਦੋਨੋਂ ਵਿਆਹ ਤੋਂ ਬਾਅਦ ਕੀਤੀਆਂ। ਮੇਰੇ ਬੱਚੇ ਵੀ ਸੀ ਦੋਨੋਂ ਉਦੋਂ। ਅਤੇ ਪੰਜਾਬ ਵਿੱਚ ਸਾਰੇ ਵਿੱਚ ਨੌਕਰੀ ਕਰਨ ਦਾ ਮੌਕਾ ਮਿਲਿਆ। ਪੰਜਾਬ ਦੇ ਸਾਰੇ ਪੋਲੀਟੀਕਲ ਬੰਦੇ ਜਿਹੜੇ ਤਕਰੀਬਨ ਸਨ ਉਹ ਜੋ ਸਭ ਨੂੰ ਪਤਾ ਹੀ ਹੈ ਕਿ ਰਾਜਨੀਤਿਕ ਜਿਹੜੀ ਨੌਕਰੀ BDO ਦੀ ਜਾਂ DDPO ਦੀ ਹੈ, ਰਾਜਨੀਤਿਕ ਨੌਕਰੀ ਹੈ ਜਿਹਦੇ ਵਿੱਚ ਬਹੁਤ ਇਨਫਲੂਐਂਸ ਕਰਦੀ ਹੈ ਰਾਜਨੀਤੀ ਨੂੰ। ਜਿਸ ਕਰਕੇ ਅੱਜ ਦੇ ਅਤੇ ਪੁਰਾਣੇ ਬੀਤ ਚੁੱਕੇ ਜਿੰਨੇ ਵੀ ਕਾਂਗਰਸੀ ਅਕਾਲੀ ਲੀਡਰ ਨੇ ਉਹਨਾਂ ਨਾਲ ਰਾਬਤਾ ਰਿਹਾ ਅਤੇ ਜ਼ਿੰਦਗੀ ਵਿੱਚ ਬਹੁਤ ਰੰਗ ਭਰੇ ਗਏ। ਅਤੇ ਮੈਂ ਲਿਖਣ ਦਾ ਪਹਿਲਾਂ ਵੀ ਲਿਖਦੀ ਸਾਂ, ਪਰ ਮੇਰੇ ਪਤੀ ਨੂੰ ਮੇਰਾ ਲਿਖਣਾ ਪਸੰਦ ਨਹੀਂ ਸੀ। ਇਸ ਕਰਕੇ ਮੈਂ ਵਿਆਹ ਤੋਂ 14 ਸਾਲ ਬਾਅਦ ਨਹੀਂ ਲਿਖਿਆ, 14 ਸਾਲ ਤੱਕ ਨਹੀਂ ਲਿਖਿਆ। ਉਸ ਤੋਂ ਬਾਅਦ ਸਰ ਕੁਲਵੰਤ ਸਿੰਘ ਸੂਰੀ ਨੇ ਮੈਨੂੰ ਮੇਰੇ ਘਰ ਆ ਕੇ ਮੈਨੂੰ ਕਿਹਾ ਵੀ ਤੁਸੀਂ ਕਹਾਣੀਆਂ ਜਿਹੜੀਆਂ ਲਿਖਦੇ ਹੋ ਮੈਨੂੰ ਦੇ ਦਿਓ। ਉਹਨਾਂ ਨੇ ਮੇਰੀ ਪਹਿਲੀ ਕਿਤਾਬ ਮਹਿਕ ਦੀ ਭੁੱਖ ਉਹਨਾਂ ਨੇ ਛਪਾਈ। ਉਸ ਤੋਂ ਬਾਅਦ ਫਿਰ ਮੇਰਾ ਸਫ਼ਰ ਸ਼ੁਰੂ ਹੋਇਆ ਲਿਖਣ ਦਾ। ਮੈਂ ਜਿੰਨੀਆਂ ਵੀ ਕਹਾਣੀਆਂ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਉਸ ਤੋਂ ਬਾਅਦ ਹੀ ਲਿਖੀਆਂ। ਫਿਰ ਮੀਸ਼ਾ ਸਾਹਿਬ ਨੇ ਮੇਰੀ ਤਨ ਮਨ ਕਿਤਾਬ ਮੇਰੇ ਨਾਲ ਜਾ ਕੇ ਲਾਹੌਰ ਬੁੱਕ ਸ਼ਾਪ ਤੋਂ ਛਪਵਾਈ। ਅਤੇ ਕਵਿਤਾ ਤਾਂ ਮੇਰੇ ਨਾਲ ਹਰ ਕਦਮ ਤੁਰਦੀ ਰਹੀ। ਮੈਨੂੰ ਕਦੇ ਕਦੇ ਇਵੇਂ ਲੱਗਦਾ ਹੈ ਕਿ ਮੈਂ ਕਵਿਤਾ ਵਿੱਚ ਜਿਉਂਦੀ ਹਾਂ। ਜੇ ਮੈਂ ਨਾ ਲਿਖਾਂ ਤਾਂ ਸ਼ਾਇਦ ਸਫੋਕੇਟ ਹੋ ਕੇ ਕਦੇ ਦੀ ਮਰ ਜਾਂਦੀ। ਲਿਖਣ ਲਈ ਤਾਂ ਤੁਹਾਨੂੰ ਥੋੜ੍ਹਾ ਬਹੁਤਾ ਜਿਉਂਦਿਆਂ ਰੱਖਦੀ ਹੈ ਕਵਿਤਾ। ਮੇਰੇ ਵਾਸਤੇ ਜ਼ਿੰਦਗੀ ਜਿਹੜੀ ਹੈ ਕਹਾਣੀਆਂ, ਮੈਂ ਆਪਣੇ ਆਸੇ ਪਾਸੇ ਵਿਚਰਦੀਆਂ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਮੈਂ ਇਹ ਸੋਚਦੀ ਹਾਂ ਕਿ ਜੋ ਘੜੀ ਲੰਘ ਗਈ ਹੈ ਉਹ ਕਹਾਣੀ ਬਣ ਗਈ ਹੈ। ਜੋ ਕੁਝ ਗੁਜ਼ਰ ਚੁੱਕਾ ਮੇਰੇ ਨਾਲ ਉਹ ਕਹਾਣੀ ਬਣ ਗਈ ਹੈ। ਔਰ ਮੈਂ ਕਈ ਵਾਰੀ ਸਿੱਧੀ ਲਿਖ ਕੇ ਲੋਕਾਂ ਬਾਰੇ ਕਹਾਣੀ ਸਿੱਧੀ ਗੱਲ ਕਰਕੇ ਆਪਣੇ ਲਈ ਮੁਸੀਬਤ ਵੀ ਖੜੀ ਕਰ ਲੈਂਦੀ ਹਾਂ। ਪਰ ਜੋ ਸੱਚ ਬੋਲਣ ਦਾ ਸਵਾਦ ਆਉਂਦਾ ਹੈ, ਔਰ ਮੈਂ ਸੱਚ ਬੋਲਣ ਤੋਂ ਕਦੇ ਨਹੀਂ ਡਰੀ, ਨਾ ਮੇਰੀ ਕਲਮ ਕਦੇ ਡਰੀ ਹੈ। 1970 ਵਿੱਚ ਤਕਰੀਬਨ ਮੇਰੇ ਹਸਬੈਂਡ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਸੈਕਟਰੀ ਲੱਗੇ ਆ ਕੇ। ਅਤੇ ਇਹ ਇੱਕ ਬੜੀ ਪੋਲੀਟੀਕਲ ਪੋਸਟ ਸੀ। ਇਹ ਸਾਡੇ ਪਰਿਵਾਰ ਦਾ ਇਹ ਸੁਪਨਾ ਸੀ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਸੈਕਟਰੀ ਲੱਗਣ। ਇੱਕ ਆਮ ਆਰਡੀਨਰੀ ਟੱਬਰ 'ਚੋਂ ਉੱਠ ਕੇ ਇੱਕ ਜੱਟ ਦਾ ਹਲਵਾ ਜੱਟ ਦਾ ਪੁੱਤ ਜ਼ਿਲ੍ਹਾ ਪ੍ਰੀਸ਼ਦ ਦਾ ਸੈਕਟਰੀ ਲੱਗਿਆ। ਇਹ ਬੜੇ ਵੱਡੇ ਮਾਣ ਦੀ ਗੱਲ ਸੀ। ਫਿਰ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਪਿੰਡ ਆ ਕੇ ਇਹ ਆਈ ਕਿ ਸਾਡੇ ਹਿੱਸੇ ਦੀ ਜ਼ਮੀਨ ਕੋਈ ਵਾਹੁਣ ਨੂੰ ਤਿਆਰ ਹੀ ਨਹੀਂ ਸੀ। ਜਿਹਨੂੰ ਕਹਿਣਾ ਉਹਨਾਂ ਨੇ ਕਹਿਣਾ ਵਾਹ ਲਓ ਅਤੇ ਲੈ ਲਓ। ਜਦੋਂ ਕਹਿਣਾ ਵੀ ਕੁਝ ਹਿੱਸਾ ਦੇ ਦਿਓ ਉਹਨਾਂ ਨੇ ਕਹਿਣਾ ਵਾਹ ਲਓ ਅਤੇ ਲੈ ਲਓ। ਸੋ ਇੱਕ ਹੋਰ ਬੜਾ ਵੱਡਾ ਪੱਖ ਮੇਰੀ ਜ਼ਿੰਦਗੀ 'ਚ ਉਦੋਂ ਇਹ ਆਇਆ ਕਿ ਮੈਂ ਪਿੰਡ ਚਲੀ ਗਈ ਵਾਹੀ ਕਰਨ ਵਾਸਤੇ। ਔਰ ਮੈਂ ਕਾਰ ਚਲਾ ਕੇ ਅੰਮ੍ਰਿਤਸਰ ਤੋਂ ਪਿੰਡ ਜਾਣਾ, ਜਾ ਕੇ ਉੱਥੇ 8-8 9-9 ਘੰਟੇ ਮੈਂ ਟਰੈਕਟਰ ਵਾਹ ਕੇ। ਔਰ ਮੈਂ ਪਹਿਲੀ ਔਰਤ ਸਾਂ ਜਿਹਨੇ ਔਰਤਾਂ ਨੂੰ, ਪਿੰਡ ਦੀਆਂ ਔਰਤਾਂ ਨੂੰ ਝੋਨਾ ਲਾਉਣ ਲਾਇਆ, ਕਣਕ ਬੀਜਣ ਲਾਇਆ। ਅਤੇ ਜਿਹੜੀਆਂ ਮੇਰੇ ਨਾਲ ਪੂਰੀਆਂ ਔਰਤਾਂ ਵਾਂਗੂ ਲੇਬਰ ਕਰਦੀਆਂ ਸੀ ਅਤੇ ਬਿਲਕੁਲ ਉਸੇ ਤਰ੍ਹਾਂ ਹੀ। ਔਰ ਮੈਂ ਬੜੀ ਦੋਹਰੀ ਤੇਰੀ ਜ਼ਿੰਦਗੀ ਜਿਉਂਦੀ ਸੀ। ਫਿਰ ਸੰਗਰੂਰ ਉਸ ਤੋਂ ਬਾਅਦ ਸਾਡੀ ਬਦਲੀ, ਮੈਂ ਘੱਟ ਤੋਂ ਘੱਟ 10 ਸਾਲ 8-10 ਸਾਲ ਵਾਹੀ ਕੀਤੀ ਹੋਣੀ ਹੈ। ਪਰ ਉਸ ਤੋਂ ਬਾਅਦ ਫਿਰ ਜਦੋਂ ਬਦਲੀ ਹੋ ਗਈ ਉੱਥੋਂ ਫਿਰ ਜ਼ਮੀਨ ਠੇਕੇ ਦੇ ਕੇ ਚਲੀ ਗਈ ਮੈਂ ਸੰਗਰੂਰ। ਅਤੇ ਸੰਗਰੂਰ ਦੀ ਵੀ ਜ਼ਿੰਦਗੀ, ਮੈਨੂੰ ਇਹ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਾਂ ਤਾਂ ਜੇ ਸੰਗਰੂਰ ਦੀ ਗੱਲ ਨਾ ਕਰਾਂ ਤਾਂ ਮੈਂ ਆਪਣੇ ਨਾਲ ਜਾਂ ਸੰਗਰੂਰ ਸ਼ਹਿਰ ਨਾਲ ਇਨਸਾਫ ਨਹੀਂ ਕਰ ਸਕਦੀ। ਕਿਉਂਕਿ ਜਿੰਨੇ ਚੰਗੇ ਅਤੇ ਜਿੰਨੇ ਮਿੱਠੇ ਅਤੇ ਜਿੰਨੇ ਵਧੀਆ ਬੰਦੇ ਸੰਗਰੂਰ ਦੇ ਮੈਨੂੰ ਮਿਲੇ, ਉਹਨੇ ਮੈਨੂੰ ਕਿਤੇ ਵੀ ਹੋਰ ਦੁਨੀਆ ਵਿੱਚ ਕਿਤੇ ਵੀ ਉਹੋ ਜਿਹੇ ਬੰਦੇ ਨਹੀਂ ਮਿਲੇ ਮੈਨੂੰ। ਇੱਕ ਮੈਨੂੰ
ਜਦੋਂ ਕੈਨੇਡਾ ਵਿੱਚ ਵਾਪਸ ਆਏ, ਕੈਨੇਡਾ ਵਿੱਚ ਜਦੋਂ ਆਏ ਸਭ ਤੋਂ ਵੱਡਾ ਸਟਰਗਲ ਉਦੋਂ ਸ਼ੁਰੂ ਹੋਇਆ ਜਦੋਂ ਤੁਸੀਂ ਆਉਂਦੇ ਹੋ ਅਤੇ ਤੁਹਾਡੇ ਪੱਲੇ ਕੁਝ ਵੀ ਨਹੀਂ ਹੁੰਦਾ, ਔਰ ਇੱਥੇ ਲਿਆ ਕੇ ਸਕਰੈਚ ਤੋਂ ਸ਼ੁਰੂ ਕਰਨਾ, ਔਰ ਕਲਚਰ ਸ਼ੌਕ ਜਿਹੜਾ ਤੁਹਾਨੂੰ ਉਹ ਜ਼ਿੰਦਗੀ ਦੇ ਐਸੇ ਸਬਕ ਸਿਖਾਉਂਦਾ ਤੁਹਾਨੂੰ ਵੀ ਇੱਕ ਪਰਿਵਾਰ ਵਿੱਚ ਹਰ ਕਦਮ 'ਤੇ ਇੱਕ ਲੜਾਈ, ਇੱਕ ਸਟਰਗਲ ਚੱਲਦੀ ਸੀ। ਇੱਕ ਫਿਰ ਬਾਹਰ ਇਸਟੈਬਲਿਸ਼ ਹੋਣਾ। ਮੈਨੂੰ ਯਾਦ ਹੈ ਮੈਂ ਆਪਣੀ ਪੂਰੀ ਨੰਗੇ ਪੈਰ ਕਿਤਾਬ ਨਾਈਟ ਬ੍ਰਿਜ 'ਤੇ ਖਲੋ ਕੇ ਖੂਬ ਠੰਡੀ ਹਵਾ ਵਿੱਚ ਬਰਫ਼ ਵਿੱਚ ਨਾਲ ਰੋਂਦਿਆਂ ਹੋਇਆਂ ਨਾਲ ਲਿਖਦਿਆਂ ਉਹ ਕਿਤਾਬ ਮੈਂ ਲਿਖੀ, ਕਿਉਂਕਿ ਉਹ ਅਸਲੀ ਕੈਨੇਡਾ ਦੇ ਸਟਰਗਲ ਦੇ ਦਿਨ ਸਨ ਮੇਰੇ। ਫਿਰ ਉਸ ਤੋਂ ਬਾਅਦ ਤੇ ਮੇਰਾ ਖਿਆਲ ਪਹਿਲੇ 5-7 ਸਾਲ ਤੇ ਬਹੁਤ ਮਿਹਨਤ ਕਰਨੀ ਪਈ, ਅਤੇ ਉਸ ਤੋਂ ਬਾਅਦ ਜਦੋਂ ਸਕੂਲ ਕਾਲਜ ਵਿੱਚ ਨੌਕਰੀਆਂ ਕਾਲਜ ਵਿੱਚ ਨੌਕਰੀ ਜਾਂ ਪੜ੍ਹ ਲਿਆ, ਪੜ੍ਹਨ ਤੋਂ ਬਾਅਦ ਇਹ ਨੌਕਰੀ ਮਿਲ ਗਈ। ਉਸ ਤੋਂ ਬਾਅਦ ਜ਼ਿੰਦਗੀ ਦਾ ਰੂਪ ਜਿਹੜਾ ਸੀ ਉਹ ਬਦਲਣਾ ਸ਼ੁਰੂ ਹੋ ਗਿਆ। ਪਰ ਜਿਹੜੇ ਘਰ ਦੇ ਮਹਾਜ ਸੀ ਉਹ ਜਿੱਦਾਂ ਜਿੱਦਾਂ ਜ਼ਿੰਦਗੀ ਤੁਰਦੀ ਗਈ ਨਾਲ ਹੀ ਨਾਲ ਤੁਰਦੇ ਗਏ। ਹੁਣ ਇੰਝ ਲੱਗਦਾ ਹੈ ਕਿ ਦਰਿਆ ਨੂੰ ਜਿੱਦਾਂ ਥੋੜ੍ਹੀ ਜਿਹੀ ਠੱਲ ਪਈ ਹੈ, ਥੋੜ੍ਹੀ ਜਿਹੀ ਸ਼ਾਂਤੀ ਹੈ, ਥੋੜ੍ਹਾ ਜਿਹਾ ਚਾਨਣ ਦਿਖਾਈ ਦਿੱਤਾ। ਹੋਣਾ ਵੀ ਚਾਹੀਦਾ, ਮੈਂ ਸੋਚਦੀ ਹਾਂ ਇਸ ਉਮਰ ਵਿੱਚ ਆ ਕੇ ਕਿਤੇ ਠਹਿਰਾਅ ਹੋਣਾ ਚਾਹੀਦਾ ਜ਼ਿੰਦਗੀ ਵਿੱਚ ਤੁਰਨ ਲਈ। ਅਤੇ ਹੁਣ ਸਭ ਠੀਕ ਠਾਕ ਤੁਰ ਰਿਹਾ, ਪਰ ਕਲਮ ਅਜੇ ਵੀ ਚੱਲ ਰਹੀ ਹੈ, ਅਤੇ ਆਸ ਕਰਦੀ ਹਾਂ ਕਿ ਜਿੰਨੇ ਸਾਹ ਬਾਕੀ ਨੇ ਉਹਨਾਂ ਵਿੱਚ ਇਹ ਕਲਮ ਮੇਰਾ ਸਾਥ ਜ਼ਰੂਰ ਦੇਵੇਗੀ। ਹਾਂਜੀ, ਮੈਨੂੰ ਬਹੁਤ ਆਪਣੀਆਂ 1-2-3 ਦੋਸਤਾਂ 'ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਮੇਰੇ ਹਰ ਕਦਮ ਮੇਰਾ ਸਾਥ ਦਿੱਤਾ। ਇੱਕ ਵੈਨਕੂਵਰ ਤੋਂ ਸਵਰਾਜ ਕੌਰ ਨੇ, ਵਾਸ਼ਿੰਗਟਨ ਵਿੱਚ ਰਹਿੰਦੇ ਨੇ, ਔਰ ਉਹ ਇੱਕ ਇਹੋ ਜਿਹੀ ਦੋਸਤ ਹੈ ਜਿਹਦੇ ਉੱਤੇ ਮਾਣ ਕੀਤਾ ਜਾ ਸਕਦਾ ਹੈ। ਸੁਰਿੰਦਰ ਕੌਰ ਬਰਾੜ ਨੇ, ਸੁਰਜੀਤ ਕਲਸੀ ਹੈ, ਸੁਰਿੰਦਰ ਨੇ, ਇਹ ਜਿੰਨੀਆਂ ਵੀ ਦੋਸਤ ਨੇ ਇਹ ਵੀ ਇੱਕ ਮੇਰੇ ਨਾਲ ਹੁੰਗਾਰੇ ਬਣ ਕੇ ਖਲੋਤੀਆਂ ਰਹੀਆਂ, ਜਿਨ੍ਹਾਂ ਨੇ ਮੈਨੂੰ ਅਗਾਂਹ ਵਧਣ ਦਾ ਮੌਕਾ ਦਿੱਤਾ ਜਾਂ ਪਲਰਨ ਦਾ ਮੌਕਾ ਦਿੱਤਾ, ਅਤੇ ਜਿਹਦੇ ਨਾਲ ਸਭ ਤੋਂ ਵੱਧ ਮੈਂ ਸ਼ੁਕਰਗੁਜ਼ਾਰ ਹੁੰਦੀ ਹਾਂ। ਇੱਕ ਹੋਰ ਬੜੀ ਵਧੀਆ ਗੱਲ ਹੈ, ਉਹ ਇਹ ਗੱਲ ਹੈ ਕਿ ਮੈਂ ਜਿੰਨੀਆਂ ਵਧੀਆ ਤੋਂ ਕਹਾਣੀਆਂ ਲਿਖੀਆਂ, ਵੱਡੀਆਂ ਤੋਂ ਵੱਡੀਆਂ ਕਹਾਣੀਆਂ ਲਿਖੀਆਂ, ਉਹ ਘਰ ਦੇ ਮਹਾਂਭਾਰਤ ਤੋਂ ਸ਼ੁਰੂ ਹੋ ਕੇ ਉਹਦੇ ਬਾਰੇ ਹੀ ਲਿਖੀਆਂ, ਉੱਦਾਂ ਦੀਆਂ ਹੀ ਲਿਖੀਆਂ। ਜੋ ਕੁਝ ਹੰਢਾਇਆ ਉਹੋ ਹੀ ਕੁਝ ਲਿਖਿਆ। ਅਤੇ ਮੈਨੂੰ ਲੱਗਦਾ ਹੈ ਵੀ ਬੇਇਨਸਾਫੀ ਕਿਤੇ ਨਹੀਂ ਕੀਤੀ, ਨਾ ਆਪਣੇ ਨਾਲ। ਜੇ ਮੈਂ ਆਪਣੇ ਪਿਓ ਦੀ ਗੱਲ ਕੀਤੀ ਉਹ ਵੀ ਮੈਂ ਸਿੱਧੇ ਕਲਮ 'ਚ ਕੀਤੀ ਹੈ, ਜੇ ਆਪਣੇ ਭਰਾ ਦੀ, ਆਪਣੇ ਪਤੀ ਦੀ, ਆਪਣੇ ਬੱਚਿਆਂ ਦੀ ਗੱਲ ਕੀਤੀ ਹੈ, ਉਹ ਆਪਣੇ ਤੋਂ ਸ਼ੁਰੂ ਕਰਕੇ ਦੁਨੀਆ ਨੂੰ ਤੋਂ ਘੁੰਮ ਕੇ ਚੱਕਰ ਆਪਣੇ 'ਤੇ ਹੀ ਪੂਰਾ ਕੀਤਾ ਹੈ। ਉਹ ਮੈਂ ਕਿਤੇ ਕਿਸੇ ਦੀ ਗੱਲ ਨਹੀਂ ਕੀਤੀ ਵੀ ਆਪਣੇ ਆਪ ਨੂੰ ਲੁਕੋ ਕੇ ਗੱਲ ਕੀਤੀ ਹੋਵੇ। ਮੈਂ ਆਪਣੇ ਆਪ ਨੂੰ ਅੱਗੇ ਰੱਖ ਕੇ ਫਿਰ ਦੂਸਰੇ ਦੀ ਗੱਲ ਕੀਤੀ ਹੈ। ਮੈਂ ਇਹ ਸੋਚਦੀ ਹਾਂ ਇਹ ਵੀ ਸੱਚ ਦਾ ਇੱਕ ਪਹਿਲੂ ਹੈ ਜਿਹੜਾ ਤੁਹਾਡਾ ਹੋਣਾ ਚਾਹੀਦਾ ਇੱਕ ਲੇਖਕ ਦਾ। ਨਹੀਂ ਤਾਂ ਦੋਗਲੀ ਜ਼ਿੰਦਗੀ ਲੇਖਕ ਨੂੰ ਜਿਉਣੀ ਨਹੀਂ ਚਾਹੀਦੀ, ਇਹ ਉਹਦਾ ਧਰਮ ਨਹੀਂ ਹੋਣਾ ਚਾਹੀਦਾ। ਇੱਕ ਮੇਰਾ ਹੋਰ ਵੀ ਜ਼ਿੰਦਗੀ ਦਾ ਪਹਿਲੂ ਹੈ ਕਿ ਮੈਂ ਕੈਨੇਡਾ ਵਿੱਚ ਵਿਚਰਦਿਆਂ ਜੋ ਰਾਜਨੀਤਿਕ ਉੱਚੀਆਂ ਨੀਵੀਆਂ ਗੱਲਾਂ ਇੱਥੇ ਹੁੰਦੀਆਂ ਨੇ, ਗੁਰਦੁਆਰਿਆਂ ਦੀ ਲੜਾਈ, ਪੋਲੀਟੀਕਲ ਸਾਡੀਆਂ ਜਿੰਨੀਆਂ ਵੀ ਇੱਥੇ ਗਤੀਵਿਧੀਆਂ ਨੇ, ਉਹਨਾਂ ਸਾਰੀਆਂ ਗਤੀਵਿਧੀਆਂ ਬਾਰੇ ਮੈਂ ਬਹੁਤ ਠੋਕ ਕੇ ਲਿਖਦੀ ਹਾਂ। ਕੋਈ ਇਸ ਕਰਕੇ ਮੈਨੂੰ ਚੰਗਾ ਲੱਗਦਾ ਹੈ ਉਹਨਾਂ ਬਾਰੇ ਲਿਖਣਾ, ਸੱਚ ਲਿਖਣਾ, ਅਤੇ ਮੈਂ ਉਹੀ ਸੱਚ ਜਿਉਂਦੀ ਹਾਂ। ਮੈਨੂੰ ਡਰ ਕਦੇ ਨਹੀਂ ਕਿਸੇ ਕੋਲੋਂ ਆਇਆ, ਕਿਸੇ ਕੋਲੋਂ ਵੀ ਨਹੀਂ ਆਇਆ, ਜ਼ਿੰਦਗੀ ਕੋਲੋਂ ਡਰ ਆਇਆ ਸਿਰਫ। ਅਤੇ ਮੇਰਾ ਖਿਆਲ ਹੈ ਕਿ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਜਿੱਦਾਂ ਜਿੱਦਾਂ ਆਉਂਦੀ ਜਾਂਦੀ ਹੈ ਉਸੇ ਤਰ੍ਹਾਂ ਤੁਹਾਨੂੰ ਉਹ ਗੁਜ਼ਾਰਨੀ ਪੈਂਦੀ ਹੈ। ਔਰ ਆਪਣੇ ਸਫ਼ਰ ਵਿੱਚ ਮੈਨੂੰ ਅੱਜ ਤੱਕ ਇਹ ਪਤਾ ਨਹੀਂ ਲੱਗਾ ਕਿ ਇੰਨੀਆਂ 14-15 ਕਿਤਾਬਾਂ ਲਿਖੀਆਂ ਕਿੱਦਾਂ ਗਈਆਂ ਨੇ, ਪਰ ਮੈਨੂੰ ਇਵੇਂ ਲੱਗਦਾ ਹੈ ਕਿ ਇਹਨਾਂ ਨੇ ਮੇਰੀ ਜ਼ਿੰਦਗੀ ਵਿੱਚ ਕੁਝ ਚਾਨਣ ਕੀਤਾ, ਔਰ ਉਹਨਾਂ ਨੂੰ ਮੈਂ ਜੋਇਆ। ਜੋ ਕੁਝ ਵੀ ਲਿਖਿਆ, ਮੈਂ ਹਰ ਰਾਈਟਰ ਲੇਖਕ ਜੋ ਹੈ ਉਹ ਆਪਣੀ ਜ਼ਿੰਦਗੀ ਦਾ ਹੀ ਇੱਕ ਪਹਿਲੂ ਜਿਹੜਾ ਹੈ ਉਹ ਬਿਆਨ ਕਰਦਾ ਹੈ, ਔਰ ਉਹਦੀ ਜ਼ਿੰਦਗੀ ਦਾ ਜੋ ਸੱਚ ਹੈ ਉਹਦੀ ਲਿਖਤ ਵਿੱਚ ਹੋਣਾ ਚਾਹੀਦਾ, ਤਾਂ ਹੀ ਉਹ ਲਿਖਤ ਜਿਹੜੀ ਹੈ ਉਹ ਜਿਉਂਦੀ ਰਹਿੰਦੀ ਹੈ। ਅਤੇ ਮੈਂ ਆਸ ਕਰਦੀ ਹਾਂ ਆਪਣੇ ਪਾਠਕਾਂ ਕੋਲੋਂ ਕਿ ਉਹ ਮੇਰੇ ਕਹਾਣੀਆਂ, ਕਵਿਤਾਵਾਂ ਜਾਂ ਮੇਰਾ ਨਾਵਲ ਜੋ ਵੀ ਕੁਝ ਮੈਂ ਲਿਖਿਆ ਉਹਦਾ ਹੁੰਗਾਰਾ ਦੇਣਗੇ। ਅੱਜ ਤੱਕ ਤੁਹਾਡੇ ਸਾਥ ਨਾਲ ਹੀ ਤੁਰੀ ਹਾਂ, ਔਰ ਕੈਨੇਡਾ ਦਾ ਔਖਾ ਸਫ਼ਰ ਕੈਨੇਡਾ ਦੇ ਹੁੰਗਾਰੇ ਨਾਲ ਹੀ ਮੈਂ ਪੂਰਾ ਕੀਤਾ, ਔਰ ਮੈਂ ਆਸ ਕਰਦੀ ਹਾਂ ਕਿ ਅੱਗੋਂ ਵੀ ਤੁਸੀਂ ਮੇਰਾ ਇੱਦਾਂ ਹੀ ਸਾਥ ਦਿੰਦੇ ਰਹੋਗੇ।